हाँ जी बाबा जी की हाल चाल है? चंगा जी, शुक्र ਨਾਂ ਕੀ अल्हम्दुलिल्लाह। ਤੁਹਾਡਾ? मेरा नाम यूसुफ मेंबर मैनू कहंदे आ जी। ਯੂਸਫ ਮੈਂਬਰ। हाँ जी, ਤੇ ਕਿਧਰੋਂ ਆਏ ਹੋ ਤੁਸੀਂ? मैं भोले वालों हुना जी। ਪੋਲੇ ਵਾਲੋਂ। 9 ਚੱਕ ਭੋਲੇ ਵਾਲਾ ਹੁਣਾ ਤੇ ਤੁਰ ਕੇ ਮੈਂ ਪੈਦਲ ਆਉਣਾ ਜੀ। ਅੱਛਾ ਨਜ਼ਰ ਤੋਂ ਮਥਾ ਦਿਆਂ ਤੇ ਆਪਣੀ ਮਿਹਨਤ ਮਸ਼ੱਕਤ ਆਪਣੀ ਕਰਦਾ ਜੀ। ਤੁਹਾਨੂੰ ਨਜ਼ਰ ਨਹੀਂ ਆਂਦਾ? ਨਹੀਂ ਬੇਟਾ, ਬਿਲਕੁਲ ਨਹੀਂ ਨਹੀਂ ਆਉਂਦਾ। ਆਉਂਦਾ ਜੀ ਨਜ਼ਰ। ਅੱਛਾ ਹਾਂ ਜੀ, ਯਾਰ ਤੁਸੀਂ ਪਿੱਛੇ ਕੀ ਇਹ ਵੇਚਦੇ ਮੈਂ ਕੀ ਹੋ? ਆਂਡੇ ਵੇਚਦਾ ਜੀ। ਆਂਡੇ ਆਪਣੀ ਵੇਚਦੇ? ਰੋਜ਼ੀ ਕਮਾਉਣਾ ਜੀ, ਮੈਂ ਆਂਡੇ ਵੇਚਦਾ। ਅੱਛਾ ਆਪਣੀ 10 ਨੌਵਾਂ ਦੀ ਮਿਹਨਤ ਕਰਦਾ ਜੀ ਮੈਂ। ਅੱਛਾ। ਹਾਂ ਜੀ, ਮੰਗਦਾ ਨਹੀਂ ਮੈਂ ਕਿਸੇ ਕੋ ਹੱਕ ਲਾਲ ਦੀ ਰੋਜ਼ੀ ਕਮਾ ਕੇ ਦਿਖਾਉਂਦਾ ਜੀ। ਆ ਵੇਖੋ ਜੀ ਬਜ਼ੁਰਗਾਂ ਨੂੰ ਨਜ਼ਰ ਨਹੀਂ ਆਂਦਾ ਤੇ ਬਜ਼ੁਰਗ ਸਾਡੇ ਆਂਡੇ ਵੇਚਦੇ ਆ। ਤੇ ਬਜ਼ੁਰਗੋ ਆ ਕਿੱਦਾਂ ਜਾਂਦੇ ਹੋ ਇੰਨੀ ਦੂਰ? ਇਹ ਜੀ ਮੇਰੇ ਅੱਲਾ ਮਦਦ ਕਰਦਾ ਜੀ। ਅੱਲਾ ਦੀ ਮਦਦ ਹੈ, ਨਬੀ ਦੀ ਦੁਆ ਹੈ ਤੇ ਪੈਦਲ ਤੁਰ ਕੇ ਮੈਂ ਆਉਣਾ ਜੀ। ਇੱਥੋਂ ਪੋਲੇਵਾਲ ਇੱਥੋਂ ਦਾ 6 ਚੱਕ ਮੇਰਾ ਖਿਆਲ ਹਾਂ, 5-6 ਕਿਲੋਮੀਟਰ 6 ਤੋਂ ਅੱਗੇ ਮੇਰਾ ਪਿੰਡ ਹੈ ਜੀ। 10 ਕਿਲੋਮੀਟਰ ਬਣ ਜਾਂਦਾ। ਆ ਇੰਨਾ ਕੁ ਬਣ ਹੀ ਜਾਂਦਾ ਜੀ। ਅੱਛਾ ਤੇ 10 ਕਿਲੋਮੀਟਰ ਤੁਸੀਂ ਪੈਦਲ ਸਫ਼ਰ ਕਰਦੇ ਹੋ ਸੜਕ ਤੇ? ਮੈਂ ਜੀ ਇਹ ਤੋਂ ਵੀ ਜ਼ਿਆਦਾ ਕਰ ਸਕਦਾ। ਅੱਛਾ ਮੈਂ 25-30 ਕਿਲੋਮੀਟਰ ਰੋਜ਼ਾਨਾ ਦਾ ਮੇਰਾ ਸਫ਼ਰ ਹੈ ਅੱਛਾ। ਤੇ ਹੁੰਦਾ ਪੈਦਲ ਅੱਲਾ ਦੇ ਹੁਕਮ ਨਾਲ ਬਸ਼ਰਤੇ ਜ਼ਿੰਦਗੀ। ਹੂੰ। ਤੁਰਿਆ ਫਿਰਦਾ ਤੇ ਰੋਟੀ ਆਪਣੀ ਕਮਾਉਂਦਾ ਜੀ। ਇਹ ਆਂਡਾ ਕਿੰਨੇ ਦਾ ਵੇਚਦੇ ਹੋ? ਇਹ ਜੀ ਇਸ ਵਕਤ ਦੇਸੀ ਆਂਡਾ ਵਾ ਜੀ। ਹੂੰ। ਇਹ 25 ਰੁਪਏ ਦਾ ਮੈਂ ਆਂਡਾ ਵੇਚਦਾ ਜੀ। 25 ਰੁਪਏ ਦਾ? ਹਾਂ ਜੀ। ਤੇ ਕਿੰਨੇ ਆਂਡੇ ਆ ਤੁਹਾਡੇ ਕੋਲ? ਇਹ ਮੇਰੇ ਕੋਲ ਜੀ ਮੁਖਤਲਿਫ ਕਦੀ ਘੱਟ ਹੁੰਦੇ 4 ਕਦੀ ਵੱਧ ਹੁੰਦੇ ਹੂੰ। ਤੇ ਮੇਰੇ ਕੋਲ 2-3 ਟਰੇਵਾਂ 4 ਟਰੇਵਾਂ ਵੀ ਹੋ ਜਾਂਦੀਆਂ। ਅੱਛਾ। ਹਾਂ ਜੀ, ਜ਼ਿਆਦਾ ਵੀ ਹੋ ਜਾਂਦੀਆਂ, ਘੱਟ ਵੀ ਹੋ ਜਾਂਦੀਆਂ। ਜਿੰਨੇ ਵੀ ਅੱਛਾ। ਹੋਣ ਮੈਂ ਵੇਚਦਾ ਜੀ। ਸਹੀ ਆ ਬਜ਼ੁਰਗਾਂ ਦੇ ਲਾਗੇ ਆ ਬਜ਼ੁਰਗਾਂ ਨਾਲ ਗੱਲਬਾਤ। ਅੱਛਾ ਬਜ਼ੁਰਗੋ ਮੈਨੂੰ ਇਹ ਜ਼ੁਬੈਰ ਦੱਸਣ ਦੇ ਆ ਤੁਸੀਂ ਕੁਝ ਨਜ਼ਮਾਂ ਨੂੰ ਵੀ ਬਹੁਤ ਵਧੀਆ ਪੜ੍ਹ ਹਾਂ, ਲੈਂਦੇ ਹੋ? ਬਿਲਕੁਲ ਪੜ ਲੈਂਦੇ ਜੀ। ਅੱਛਾ ਹਾਂ ਜੀ। ਕਿ ਕੋਈ ਸੁਣਾਓ ਫਿਰ ਨਜ਼ਮ। ਉਹਨੇ ਆਖਿਆ ਚੱਲੋ ਯਾਰ ਧੱਕਾ ਮਾਰ ਦਿਲ ਜ਼ਿੰਦਗੀ ਦੇ ਜੈਸੇ ਗੁਜ਼ਰਦੇ ਗੁਜ਼ਾਰ ਗਈ ਜਵਾਨੀ ਆਇਆ ਬੁਢਾਪਾ ਤੇ ਗੱਲ 'ਚ ਪੈ ਗਿਆ ਹੋਰ ਸਿਆਪਾ। ਹਾਂ ਸੱਜਣ ਬੇਲੀ ਮਿੱਤਰ ਯਾਰ ਤੇ ਅੱਖਾਂ ਉਹ ਵੀ ਕਰ ਗਏ ਚਾਰ। ਚੱਲੋ ਯਾਰ ਧੱਕਾ ਮਾਰ ਦਿਲ ਜ਼ਿੰਦਗੀ ਦੇ ਜੈਸੇ ਗੁਜ਼ਰਦੇ ਗੁਜ਼ਾਰ। ਰੱਬ ਨੇ ਦਿੱਤੀ ਖੇਡ ਖਿਲਾਰ, ਲੋਕਾਂ ਨੂੰ ਦਿੱਤੇ ਸੁੱਖ ਤੇ ਸਾਨੂੰ ਦਿੱਤੇ ਦੁੱਖ ਹਜ਼ਾਰ। ਰੱਬਾ ਮੈਂ ਫਿਰ ਵੀ ਤੇਰਾ ਸ਼ੁਕਰਗੁਜ਼ਾਰ। ਹਾਂ। ਚੱਲੋ ਯਾਰ ਧੱਕਾ ਮਾਰ ਦਿਲ ਜ਼ਿੰਦਗੀ ਦੇ ਜੈਸੇ ਗੁਜ਼ਰਦੇ ਗੁਜ਼ਾਰ। ਦੁੱਖਾਂ ਵਾਲੀ ਪਟਾਰੀ ਨੂੰ ਜਦੋਂ ਮੈਂ ਹੱਥ ਲਾਇਆ ਵਿੱਚੋਂ ਨਿਕਲਿਆ ਕਾਲਾ ਨਾਗ। ਉਹਨੇ ਦਿੱਤਾ ਮੈਨੂੰ ਡੰਗ ਮਾਰ, ਘੁੰਮ ਘੁਮਾ ਕੇ ਫਿਰ ਮੈਂ ਡਿੱਗਾ ਵਿਹੜੇ ਦੇ ਵਿਚਕਾਰ। ਆਈ ਮੇਰੇ ਦਿਲ ਦੀ ਰਾਣੀ, ਪਾਇਆ ਮੂੰਹ 'ਚ ਘੁੱਟ ਕੇ ਪਾਣੀ। ਪੁੱਤਰਾਂ ਧੀਆਂ ਨੂੰ ਦਿੱਤੀਆਂ ਆਵਾਜ਼ਾਂ ਮਾਰ, ਅੱਬੇ ਦੇ ਮੂੰਹ 'ਚ ਪਾ ਲੋ ਪਾਣੀ। ਤੁਰ ਚੱਲੀ ਜੇ ਰੂਹ ਨਮਾਣੀ, ਇਹਦੀ ਕਾਤ ਇੰਨੀ ਕੁ ਹੁੰਦੀ। ਤੁਰ ਚੱਲੀ ਜੇ ਰੂਹ ਨਮਾਣੀ। ਫੇਰ ਆਈਆਂ ਮੇਰੀਆਂ ਧੀਆਂ ਤੇ ਰੋਈਆਂ, ਫੜ ਕੇ ਮੰਜੀ ਦੀਆਂ ਹੀਆਂ। ਪੁੱਤਰਾ ਫੜ ਲੈ ਪਾਵੇ ਚਾਰ, ਚੱਲੋ ਯਾਰ ਧੱਕਾ ਮਾਰ ਦਿਨ ਜ਼ਿੰਦਗੀ ਦੇ ਜੈਸੇ ਗੁਜ਼ਰਦੇ ਗੁਜ਼ਾਰ। ਮੈਂ ਪੁੱਤ ਆਪਣੇ ਦਿਨ ਦਿਆਂ ਗੁਜ਼ਾਰਨ ਤੇ ਟਾਈਮ ਪਾਸ ਕਰਦੇ ਵਾਹ ਵਾਹ ਤੇ ਮਦਦ ਅੱਲਾ ਦੀ ਹੈ ਤੇ ਤੁਹਾਡੀ ਅੱਜ ਬਜ਼ੁਰਗੋ ਹੁਣ ਤੁਸੀਂ ਮਤਲਬ ਇੱਥੇ ਆ ਗਏ ਹੋ, ਸੁਸਾਇਟੀ ਦੇ ਅੰਦਰ ਆ ਗਏ ਹੋ, ਵਾਪਸ ਕਿੱਦਾਂ ਜਾਓਗੇ? ਪੁੱਛਦੇ ਹੋ ਗਿਆ? ਇਹ ਜੀ ਮੈਨੂੰ ਫੇਰ ਪੁੱਛਣਾ ਪੈਣਾ। ਪੁੱਛਣਾ ਪੈਣਾ? ਆ ਗੇਟ ਵਾਲੇ ਜਦੋਂ ਮੈਂ ਇੱਥੋਂ ਲੰਘਣਾ ਨਾ, ਹਾਂ ਜਦੋਂ ਇੱਧਰ ਨੂੰ ਆਉਣਾ ਤਾਂ ਵੀ ਮੈਂ ਪੁੱਛਣਾ ਮੈਂ ਐ ਨੂੰ ਜਾਣਾ, ਜਦੋਂ ਇੱਧਰ ਨੂੰ ਜਾਣਾ ਗੇਟ ਵੱਲੋਂ ਤਾਂ ਵੀ ਪੁੱਛਣਾ ਗੇਟ ਵਾਲ ਨੂੰ ਵੀ ਮੈਂ ਗੇਟ ਨੂੰ ਜਾਣਾ। ਅੱਛਾ। ਹਾਂ ਤੇ ਮਦਦ ਮੇਰੀ ਅੱਲਾ ਕਰਦਾ ਤੇ ਤੁਹਾਡੇ ਭੈਣਾਂ ਭਰਾ। ਉਮਰ ਕਿੰਨੀ ਹੈ ਤੁਹਾਡੀ? ਉਮਰ ਮੇਰੀ 75 ਸਾਲ ਹੋ ਓਏ ਗਈ। ਹੋਏ 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 75 ਸਾਲ ਉਮਰ? ਹਾਂ ਜੀ, ਮੇਰੀ 75 ਸਾਲ। ਤੇ ਪੈਦਾਇਸ਼ ਤੁਹਾਡੀ ਕਿੱਥੇ ਦੀ ਹੈ? ਇਹ ਘੋੜੇਵਾਲ ਦੀ। ਪੋਲੇਵਾਲ ਦੀ? ਹਾਂ ਜੀ। ਅੱਛਾ। ਆ ਜੀ ਵੇਖੋ ਮੈਂ ਬੜਾ ਹੈਰਾਨ ਹੋਇਆ, ਮੇਰੇ ਦੋਸਤ ਨੇ ਮੈਨੂੰ ਦੱਸਿਆ ਹੈ ਸਾਡੀ ਸੁਸਾਇਟੀ ਦੇ ਵਿੱਚੋਂ ਜਿੱਥੇ ਆਪਾਂ ਰਹਿੰਦੇ ਆ ਬਜ਼ੁਰਗ ਲੰਘਣ ਦੇ ਸੀ ਤੇ ਮੇਰਾ ਦੋਸਤ ਦੱਸਣ ਦੇ ਸੀ ਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਮੈਂ ਬੜਾ ਹੈਰਾਨ ਹੋਇਆ ਤੇ ਆ ਕੇ ਕੋਲੋਂ ਪੁੱਛਿਆ ਤੇ ਹੈਰਾਨਗੀ ਦੀ ਗੱਲ ਜਿੱਥੇ ਹੈ ਉੱਥੇ ਨਾਲ ਦੇ ਨਾਲ ਦੋ ਚੀਜ਼ਾਂ ਹੋਰ ਵੀ ਜ਼ਿਹਨ 'ਚ ਆਉਂਦੀ ਹੈ। ਪਹਿਲੀ ਗੱਲ ਤਾਂ ਸ਼ੁਕਰਾਨਾ ਰੱਬ ਦਾ ਕਿ ਵੇਖੋ ਰੱਬ ਨੇ ਸਾਨੂੰ ਕਿੰਨੀ ਅਨਮੋਲ ਚੀਜ਼ ਦਿੱਤੀ ਹੈ। ਬਿਲਕੁਲ। ਦੂਸਰੀ ਗੱਲ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਮੰਗਦੇ ਆ ਕਿ ਬਜ਼ੁਰਗ ਵੇਖੋ 75 ਸਾਲ ਦੀ ਉਮਰ ਹੈ। ਅੱਲਾ ਮਾਫੀ ਦੇਵੇ, ਮੈਂ ਨਹੀਂ ਮੰਗਦਾ, ਮੈਂ ਅੱਲਾ ਕੋਲੋਂ ਮੰਗਦਾ। 75 ਸਾਲ ਦੀ ਉਮਰ ਹੈ, ਆਂਡੇ ਵੇਚ। ਬਜ਼ੁਰਗੋ ਕਿੰਨੇ ਆਂਡੇ ਆ ਤੁਹਾਡੇ ਕੋਲ? ਇਹ ਹੁਣ ਮੇਰੇ ਕੋਲ ਜੀ 3-4 ਟਰੇਵਾਂ ਹੈਗੀਆਂ। ਚਲੋ ਆਂਡੇ ਤੇ ਹੋ ਗਏ ਸਾਰੇ ਸਾਡੇ। ਹਾਂਜੀ। ਤੇ ਅੱਜ ਤੋਂ ਬਾਅਦ ਤੁਸੀਂ ਇਹ ਆਂਡੇ ਵੇਚਣੇ ਐ ਨਹੀਂ ਕਿ ਕੰਮ ਬੰਦ ਕਰਨਾ, ਤੁਸੀਂ ਆਣਾ ਇੱਥੇ ਆ। ਠੀਕ ਹੈ। ਸਾਡਾ ਇੱਕ ਬੇਲੀ ਹੈ ਨਾਸਰ, ਠੀਕ ਉਹ ਹੈ। ਸਵੇਰ ਵੀ 4 ਖਾਂਦਾ ਤੇ ਸ਼ਾਮੀ ਵੀ 4 ਮੇਰਾ ਦੋਸਤ ਵੀ ਹੈ ਜੀ ਨਾਲ। ਦੋਸਤ ਵੀ ਆ? ਹਾਂਜੀ। ਉਹਨੂੰ ਕਿੱਦਾਂ ਜਾਣਦਾ? ਮੈਂ ਬੜਾ ਜਾਣਦਾ ਜੀ। ਅੱਛਾ ਹਾਂ, ਮੈਂ ਉਹਨਾਂ ਦੀ ਬਤੌਲਤ ਹੀ ਇੱਥੇ ਆਇਆ ਹੈ। ਅੱਛਾ। ਤੇ ਭੋਲੇ ਵਾਲੋਂ ਮੈਨੂੰ ਬੀਬੀ ਨੇ ਨਾ ਉਹਨਾਂ ਦੀ ਚਾਚੇ ਤਾਈ ਦੀ ਧੀ ਭੈਣ ਸਾਡੇ ਪਿੰਡ ਵਿਆਹੀ ਹੈ। ਅੱਛਾ ਜਿਹੜਾ ਬਾਸਤ ਥਾਣੇਦਾਰ ਆ ਉਹ ਮੇਰੇ ਭਤੀਆ ਹੀ ਲੱਗਦਾ ਤਕਰੀਬਨ। ਅੱਛਾ। ਉਹ ਇਸ ਤਰ੍ਹਾਂ ਕਿ ਉਹ ਚੌਧਰੀ ਬੰਦੇ, ਮੈਂ ਗਰੀਬ ਆ ਪਰ ਮੇਰਾ ਉਹਨਾਂ ਦਾ ਮੇਲ ਮਿਲਾਪ ਹੈ। ਅੱਛਾ। ਲਾਲੇ ਨਾਜ਼ਰ ਨੰਬਰਦਾਰ ਦੀ ਵਜ੍ਹਾ, ਉਹ ਸ਼ੁਰੂ ਤੋਂ ਮੇਰੇ ਨਾਲ ਉਹਨਾਂ ਦਾ ਅੱਛਾ ਉਹ ਚਾਚਾ ਮਾਲਕ ਨੰਬਰਦਾਰ ਦੀ ਵੇਚ। ਮਾਲਕ ਜਿਹੜੇ ਉਹ 6 ਦੇ ਨੇ, ਹੂੰ। ਜ਼ੁਬੈਰ ਹੋਰਾਂ ਦੇ, ਤੇ ਸਾਡਾ ਨੰਬਰਦਾਰ ਜਿਹੜਾ ਸੀ ਉਹ ਭੋਲਿਆ ਦਾ ਲਾਲਾ ਨਾਜ਼ਰ। ਅੱਛਾ ਤੁਸੀਂ ਨਜ਼ਮ ਇੱਕ ਹੋਰ ਸੁਣਾਓ ਤੇ ਮੈਂ ਸਾਰੇ ਤੁਹਾਡੇ ਨਾਲ ਆਂਡੇ ਕੱਢਦਾ ਬਾਹਰ। ਠੀਕ ਆ? ਸਹੀ ਆ ਬਜ਼ੁਰਗੋ? ਠੀਕ ਹੋ ਗਿਆ। ਤੇ ਬਜ਼ੁਰਗੋ ਕੋਈ ਤੁਹਾਡੇ ਨਾਲ ਉਹ ਨਹੀਂ ਕਰਦਾ, ਧੱਕਾ ਤੇ ਨਹੀਂ ਕਰਦਾ ਕੋਈ? ਕਰ ਲੈਂਦੇ ਆ ਜੀ ਵਿੱਚ, ਕਰ ਲੈਂਦੇ? ਕਈ ਕਰ ਲੈਂਦੇ, ਫਿਰ ਪਿੱਛੇ ਵੀ ਮੇਰੇ ਦੌੜਦੇ ਆ।
ਵੀ ਬਾਬਾ ਜੀ ਗਲਤੀ ਹੋ ਗਈ। ਅੱਛਾ ਇੱਕ ਦਿਨ 2000 ਰੁਪਇਆ ਮੇਰੇ ਕੋਲ ਖੋਹ ਲਿਆ ਸੀ ਓਏ ਹੋਏ ਹੋਏ ਚੋਰਾਂ ਨੇ। ਅੱਛਾ ਜਦੋਂ ਖੋਹ ਲਿਆ ਤੇ ਮੈਂ ਕਿਹਾ ਜੀ ਅੱਲਾ ਦੀ ਸਪੁਰਦ। ਹਾਂ ਮੈਂ ਘਰ ਨੂੰ ਆ ਗਿਆ ਹਾਂ। ਤੇ 5 ਦਿਨਾਂ ਬਾਅਦ ਫਿਰ ਮੈਨੂੰ ਲੱਭਦੇ ਫਿਰਨ ਅੱਛਾ ਕਿ ਬਾਬਾ ਜੀ ਤੁਹਾਨੂੰ ਲੱਭਦੇ। ਮੈਂ ਕਿਹਾ ਮੇਰੇ ਨਾਲ ਕੀ ਕੰਮ ਪੈ ਗਿਆ। ਅੱਛਾ ਆਂਦੇ ਵੀ ਸਾਡੇ ਕੋਲੋਂ ਗਲਤੀ ਹੋ ਗਈ ਆ। ਹਾਂ ਹਾਂ ਮੈਂ ਕਿਹਾ ਜੇ ਤੁਹਾਡੇ ਕੋਲ ਗਲਤੀ ਕੀ ਕਾਹਦੀ ਹੋ ਗਈ ਆ? ਅੱਛਾ ਇਹ ਤੇਰੇ ਕੋਲ ਅਸੀਂ ਪੈਸੇ ਖੋਹ ਲਏ ਸੀ ਤੇ ਸਾਨੂੰ ਨਾ ਰਾਤ ਨੀਂਦ ਆਈ, ਨਾ ਦਿਨੇ, ਨਾ ਭੁੱਖ ਲੱਗੀ, ਨਾ ਤੇਲ ਲੱਗੀ ਹਾਏ 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 ਤੇ ਅਸੀਂ ਮਾੜੇ ਕੰਮ ਕਰਦੇ ਤੇ ਫਿਰ ਇੰਜ ਹੀ ਅਸੀਂ ਜੀ ਮਾਫੀ ਮੰਗਦੇ ਆ। ਅੱਛਾ ਮੈਂ ਕਿਹਾ ਫਿਰ ਹੁਣ ਏਦਾਂ ਕਰੋ, ਮਾਫੀ ਸੁੱਕੀ ਨਹੀਂ, ਇਹਨੂੰ ਡਬਲ ਕਰੋ। ਫਿਰ ਉਹਨਾਂ ਡਬਲ ਕਰਕੇ ਮੈਨੂੰ ਜੀ ਪੈਸੇ ਦਿੱਤੇ। ਅੱਛਾ ਆਂਡੇ ਦੇ ਇਹ ਆਂਡੇ ਇਹ ਮੈਂ ਇਹਦੇ ਚ ਰੱਖ ਲਏ ਆ ਥੋੜੇ ਜਿਹੇ ਚਲੋ ਮਿਹਰਬਾਨੀ ਜੀ। ਤੇ ਬਜ਼ੁਰਗੋ ਆਪਣਾ ਹੋਰ ਲੱਗਦਾ ਮੁੱਕ ਗਏ ਆ। ਹਾਂ ਜੀ ਮੁੱਕ ਗਏ। ਅੱਛਾ ਹਾਂ ਜੀ ਇਹ ਤੁਹਾਡੀ ਦੁਆ ਚਾਹੀਦੀ, ਮੁੱਕ ਗਏ। ਅੱਛਾ ਕੋਈ ਹੋਰ ਇੱਕ ਸੁਣਾਓ, ਕੋਈ ਹੋਰ ਨਜ਼ਮ ਨੁਜ਼ਮ ਜਿਹੜੀ ਲਿਖੀ ਹੋਵੇ ਉਹ ਸੁਣਾਓ। ਆਂਦਾ ਤਕਦੀਰਾਂ ਦੇ ਅੱਗੇ ਨਹੀਂ ਚੱਲਦੀਆਂ ਤਦਬੀਰਾਂ, ਆਹਾ ਇਸ ਫਾਨੀ ਜਹਾਨ ਅੰਦਰ ਡੁੱਬੀਆਂ ਕਈ ਸੱਸੀਆਂ ਕਈ ਹੀਰਾਂ। ਵਾਹ ਵਾਹ ਯੂਸਫਾ ਤੂੰ ਵੀ ਮੰਨ ਕੇ ਰੱਬ ਦੀ ਰਜ਼ਾ, ਉਹ ਚੁੱਕ ਸਾਈਕਲ ਤੇ ਆਂਡੇ ਵੇਚ ਗਿਆ। ਹਾਏ 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 ਮੈਂ ਰੱਬ ਦੀ ਰਜ਼ਾ ਮੰਨ ਕੇ ਤੇ ਆਂਡੇ ਵੇਚਦਾ। ਇਹ ਆਪ ਲਿਖਦੇ ਇਹ ਸਾਰੇ ਜੀ ਮੈਂ ਆਪ ਹੀ ਲਿਖਦਾ ਜੀ। ਅੱਛਾ ਲਿਖਾਰੀ ਤੇ ਮੈਂ ਐਡਾ ਕੋਈ ਨਹੀਂ ਸਾਂ ਹੂੰ। ਤੇ ਦੁੱਖਾਂ ਮੁਸੀਬਤਾਂ 'ਚ ਜਦੋਂ ਮੈਂ ਪਿਆ ਤੇ ਹੌਲੀ ਹੌਲੀ ਮੈਨੂੰ ਆਪੇ ਮਾੜਾ ਮੋਟਾ ਲਿਖਣਾ ਆ ਗਿਆ ਜੀ। ਅੱਛਾ ਹਾਂਜੀ ਮੁਸੀਬਤਾਂ 'ਚ ਪਿਆ ਤੇ ਫਿਰ ਮੈਨੂੰ ਸਾਰਾ ਅੱਛਾ ਬਜ਼ੁਰਗਾ ਪੈਸੇ ਕਿੰਨੇ ਬਣਦੇ ਹੁਣ? ਆਂਡੇ ਤੁਹਾਡੇ ਕੋਲ ਕਿੰਨੇ ਆ ਤੇ ਪੈਸੇ ਕਿੰਨੇ ਲੈਣੇ ਆ? ਇਹ ਜੀ ਪੈਸੇ ਅੱਬਲ ਤੇ ਤੁਸੀਂ ਰਹਿਣ ਦਿਓ, ਤੁਸੀਂ ਮੇਰੇ ਵੀਰ ਜੇ, ਕੋਈ ਗੱਲ ਨਹੀਂ। ਤੇ ਅੱਛਾ। ਤੁਸੀਂ ਖਾ ਲਿਆ ਜੀ, ਮੈਂ ਵੇਚ ਲੈ, ਕੋਈ ਨਹੀਂ। ਤੇ ਜੇ ਤੁਸੀਂ ਜ਼ਰੂਰ ਕਰਨਾ ਫਿਰ ਤੁਸੀਂ ਆਪਣੀ ਮਰਜ਼ੀ ਕਰੋ। ਆਪਣੀ ਮਰਜ਼ੀ ਕਰੀਏ। ਹਾਂ ਤੁਹਾਡੇ ਜਿਹੜੇ ਇੱਕ ਆਂਡਾ ਕਿੰਨੇ ਦਾ ਵੇਚਦੇ ਹੋ? ਅਸੀਂ 50 ਤੇ 25 ਦਾ ਵੇਚਦਾ, 12 ਮੈਂ ਤੁਹਾਡੇ ਨਾਲ ਨਹੀਂ। ਤੁਸੀਂ ਅੱਛਾ। ਜਿੱਦਾਂ ਤੁਸੀਂ ਕਰਨਾ ਨੱਬਲ ਤੇ ਰਹਿ ਤੁਹਾਡਾ ਇੱਕ ਆਂਡਾ ਜਿਹੜਾ ਹੈ ਉਹ 250 ਦਾ ਹੈ, 25 ਦਾ ਨਹੀਂ ਹੈਗਾ, ਕਿਉਂਕਿ ਜਿਹੜਾ ਤੁਹਾਡੇ ਕੋਲ ਹੌਸਲਾ ਹੈ ਨਾ ਹਾਂਜੀ। ਉਹ ਸਾਰਿਆਂ ਨਾਲੋਂ ਵੱਡਾ ਹੈ। ਚਲੋ ਤੇ ਇਹ ਬੜੀ ਤੁਸੀਂ- ਮਿਹਰਬਾਨੀ ਜੀ ਜੇ ਤੁਸੀਂ ਜੇ ਮੇਰੇ ਇਹ ਤੇ ਸਭ ਤੋਂ ਪਹਿਲੇ ਤੁਸੀਂ ਇਹ ਰੱਖੋ ਪੈਸੇ, ਇਹ ਤੁਸੀਂ ਅੱਬਲ ਤੇ ਰਹਿ ਨਹੀਂ ਦਿਓ, ਕੋਈ ਬਾਤ ਨਹੀਂ। ਇਹ ਠੀਕ ਤੁਸੀਂ ਹੋ ਰੱਖੋ ਪੈਸੇ। ਠੀਕ ਹੋ ਗਿਆ ਤੇ ਜੀ। ਬਜ਼ੁਰਗੋ ਜਦੋਂ ਵੀ ਤੁਹਾਨੂੰ ਨਾ ਆਪਣਾ ਆਂਡੇ ਉਂਡੇ ਹੋਣ ਠੀਕ ਇੱਥੇ ਹੋ ਆ ਜਾਇਆ ਕਰੋ। ਠੀਕ ਹੈ ਠੀਕ ਹੋ ਗਿਆ। ਇਹਦਾ ਹਿਸਾਬ ਕਿਤਾਬ ਕੋਈ ਨਹੀਂ ਹੈਗਾ, ਕਿਉਂਕਿ ਬਹੁਤ ਤੁਹਾਡਾ ਹੌਸਲਾ ਜਿਹੜਾ ਹੈ ਨਾ ਬੜੀ ਮਿਹਰਬਾਨੀ। ਸਾਰੇ ਕੋਈ ਹੋਰ ਸੁਣਾਓਗੇ? ਤੇ ਹੋਰ ਕੀ ਸੁਣਾਵਾਂ? ਤੇ ਫਿਰ ਉਹ ਨਜ਼ਮ ਪਕਾਨੇ ਵਾਲੀ ਸੁਣਾ ਦੇਵਾਂ। ਸੁਣਾ ਦਿਓ, ਪਕਾਣੇ ਵਾਲੀ ਸੁਣਾ। ਉਹਦੇ ਵਿੱਚ ਪਹਿਲਾਂ ਮੈਂ ਸੇਲਮੈਨ ਨਹੀਂ ਕਰਦਾ ਸੀ ਇਸੇ ਪੋਜੀਸ਼ਨ ਵਿੱਚ। ਅੱਛਾ ਉਹ ਕੰਮ ਨਹੀਂ ਚੱਲਿਆ, ਲੋਕਾਂ ਪੈਸੇ ਇਹਨਾਂ ਦੁਕਾਨਦਾਰਾਂ ਪੂਰੇ ਦੇ ਹਾਂ 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 ਹਾਂ। ਫਿਰ ਪਕਾਨੇ ਵੇਚਣ ਡਿਆ ਪਿਆ, ਉਹ ਨਿਆਣਿਆਂ ਤੋੜ ਲੈਣੇ। ਅੱਛਾ ਨਿਆਣਿਆਂ ਨੂੰ ਕੀ ਪਤਾ ਹੁੰਦਾ ਵੀ ਇਹ ਕੰਮ ਕਰਨ ਵਾਲਾ ਕਿ ਨਹੀਂ ਕਰਨ ਵਾਲਾ। ਫਿਰ ਉੱਥੇ ਮੈਂ ਲਿਖੀ ਬੋਰੇ ਖਰੀਦਣ ਡਿਆ ਪਿਆ ਸੀਮੈਂਟ ਵਾਲੇ। ਅੱਛਾ ਇਹ ਕੰਮ ਬੰਦ ਹੋ ਗਿਆ, ਪਲਾਸਟਿਕ ਦੇ ਬੋਰੇ ਚੱਲ ਪਏ, ਉਹ ਵਿਕਦੇ ਨਹੀਂ। ਇੱਥੇ ਮੈਂ ਨਜ਼ਮ ਲਿਖੀ, ਹਾਏ ਨੀ ਮੇਰੀ ਇਹ ਜਾਨੇ, ਹਾਏ ਨੀ ਮੇਰੀ ਇਹ ਜਾਨੇ, ਨਹੀਂ ਪਹਿਲਾਂ ਕੀਤੀ ਸੇਲਮੈਨੀ ਤੇ ਫੇਰ ਵੇਚੇ ਪਕਾਨੇ। ਅੱਛਾ ਹੁਣ ਖਰੀਦਦੇ ਆ ਬੋਰੇ ਵੀ, ਗੱਤਾ ਵੀ, ਸਮੀਕਾ ਵੀ। ਕਦੀ ਫੈਸਲਾਬਾਦ ਦੀਆਂ ਗਲੀਆਂ 'ਚ ਰੁਲੇ, ਕਦੀ ਖਾਬ 'ਚ ਵੇਖਿਆ ਅਮਰੀਕਾ ਵੀ। ਹਾਏ ਹਾਏ ਮੈਨੂੰ ਆਂਦੇ ਲੋਕੀ ਯੂਸਫ ਚੁੱਪ ਕਰ, ਦਾੜ ਵੱਟ ਜਾ, ਆਉਣੀ ਮੌਤ, ਸਾਰੇ ਕੰਮ ਛੁੱਟ ਜਾਣੇ, ਪਰ ਆਉਣੀ ਕਿਸੇ ਬਹਾਨੇ। ਹਾਏ ਨੀ ਮੇਰੀ ਇਹ ਜਾਨੇ, ਹਾਏ ਨੀ ਮੇਰੀ ਇਹ ਜਾਨੇ। ਕਿਆ ਬਾਤ। ਤਕਦੀਰਾਂ ਦੇ ਅੱਗੇ ਨਹੀਂ ਚੱਲਦੀਆਂ ਤਦਬੀਰਾਂ, ਇਸ ਫਾਨੀ ਜਹਾਨ ਅੰਦਰ ਡੁੱਬੀਆਂ ਕਈ ਸੱਸੀਆਂ ਕਈ ਹੀਰਾਂ। ਆਹਾ। ਯੂਸਫਾ ਤੂੰ ਵੀ ਮੰਨ ਕੇ ਰੱਬ ਦੀ ਰਜ਼ਾ, ਉਹ ਹਾਂ। ਚੁੱਕ ਸਾਈਕਲ ਤੇ ਆਂਡੇ ਵੇਚ ਗਿਆ। ਹਾਏ 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 ਹਾਏ। ਮੈਂ ਰੱਬ ਦੀ ਰਜ਼ਾ ਮੰਨ ਕੇ ਘਰ 'ਚ ਕਿੰਨੇ ਆਂਡੇ ਰੱਖੇ ਆ? ਤੇ ਘਰ 'ਚ ਹੀ ਮੈਂ ਉਹ ਕਿੰਨੀਆਂ ਮੁਰਗੀਆਂ ਰੱਖੀਆਂ? 100-150 ਮੁਰਗੀ ਆ ਗਈ। ਅੱਛਾ 100 200 ਹਾਂ ਮੁਰਗੀਆਂ। ਪਹਿਲਾਂ ਨਾ ਉਹ ਬਚਦੀਆਂ ਨਹੀਂ ਸੀ, ਹੂੰ ਤੇ ਫਿਰ ਮੇਰੇ ਘਰ ਤੇ ਵੀ ਧੱਕੇ ਦੇਣ ਡਿਆ ਵੀ ਜਿਹੜੇ ਪੈਸੇ ਚਾਰ ਹੋਣੇ ਤੇ ਰੋੜੀ ਜਾਣਾ। ਹਾਂ ਅੱਲਾਹ ਤਾਲਾ ਦੇ ਕੋਲ ਮੈਂ ਕਿਹਾ ਮਦਦ ਅੱਲਾ ਕਰੂਗਾ, ਹਿੰਮਤ ਨਹੀਂ ਹਾਰਨੀ। ਹੂੰ। ਮੈਂ ਹਿੰਮਤ ਨਾ ਹਾਰੀ, ਅੱਲਾ ਨੇ ਉਹ ਕਾਮਯਾਬੀ ਦੇ ਦਿੱਤੀ। ਅੱਛਾ ਤੁਹਾਡਾ ਜਨਮ 47 ਤੋਂ ਪਹਿਲੇ ਦਾ ਹੈ? ਮੇਰਾ ਨਹੀਂ ਉਹ ਇੱਕ ਅੱਧਾ ਸਾਲ ਦਾ ਹੀ ਫਰਕ ਆ। ਅੱਛਾ ਅੱਛਾ ਅੱਛਾ। ਹਾਂ ਸਨ 1947 ਦਾ ਨਾ ਇੱਕ ਅੱਧੇ ਸਾਲ ਦਾ ਫਰਕ। ਉਦੋਂ ਇੱਕ ਡੇਢ ਸਾਲ ਦੇ ਸੀ ਜਦੋਂ ਸਰਦਾਰ ਗਏ ਹੋਣੇ। ਹਾਂ ਬਸ ਇੱਥੇ ਕਿ ਜਿਹਾ। ਅੱਛਾ ਕੋਈ ਮਾਂ ਪਿਓ ਨੇ ਦੱਸੇ ਕੌਣ ਕੌਣ ਸਰਦਾਰ ਉੱਥੇ ਰਹਿੰਦੇ ਸੀ? ਪੋਲੇਵਾਲ 'ਚ ਸਿੱਖ ਕੋਈ ਰਹਿੰਦੇ ਸੀ? ਸਾਡੇ ਘੱਟ ਰਹਿੰਦੇ ਸੀ, ਸਾਡੇ ਦੇ ਇੱਕ ਦੋ ਘਰ ਖੱਤਰੀਆਂ ਦਾ ਸੀ। ਅੱਛਾ ਜਿੱਥੇ ਲਾਲੇ ਨਾਦਰ ਕੇ ਨੰਬਰਦਾਰ ਘਰ ਉਹਦੇ ਨਾਲ ਸ਼ਪੈ ਮਰੀਜ਼ ਸਿਆਂ ਦੇ ਨਾਲ। ਅੱਛਾ ਅੱਛਾ। ਬਾਕੀ ਸਾਡੇ ਪਿੰਡ ਨਹੀਂ ਸੀ ਨੇ ਹਿੰਦੂ ਸਿੱਖ ਜ਼ਿਆਦਾ ਸੀ, ਮੁੱਲਾਂਪੁਰ ਜ਼ਿਆਦਾ ਸੀ, ਢੋਡੀਆਂ ਜ਼ਿਆਦਾ ਸੀ। ਆਹੋ। ਸਾਡੇ ਪਿੰਡ ਘੱਟ ਸੀ। ਤੁਹਾਡੇ ਪਿੰਡ ਵੀ ਹੈਗੇ ਸੀ। ਆ ਮਨਸੂਰਾਂ 'ਚ ਵੀ ਹੈਗੇ ਸੀ? ਹਾਂ, ਸਾਡੇ ਪਿੰਡ ਦੇ ਸਿਰਫ ਦੋ ਕੁ ਘਰ ਖੱਤਰੀਆਂ ਦੇ ਸੀ। ਅੱਛਾ 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 ਅੱਛਾ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਭਲਾ ਹੋਵੇ ਜੀ। ਤੁਹਾਡਾ ਧੰਨਵਾਦ, ਬੜੀ ਖੁਸ਼ੀ ਹੋਈ ਤੁਹਾਡਾ ਹੌਸਲਾ ਵੇਖ ਕੇ। ਅੱਲਾ ਖੁਸ਼ ਰੱਖੇ ਜੀ ਹਾਂ, ਤੁਹਾਨੂੰ, ਤੰਦਰੁਸਤੀ ਦੇਵੇ। ਤੇ ਤੁਸੀਂ ਹੁਣ ਤੁਹਾਨੂੰ ਰਾਹ ਦਾ ਪਤਾ ਲੱਗ ਜੂਗਾ? ਨਹੀਂ ਜੀ ਪੁੱਤ, ਤੇ ਜ਼ੁਬੈਰ ਭੇਜਾਂ ਨਾ? ਨਹੀਂ ਮੈਨੂੰ ਨਾ ਘਰੇ ਰਾਹ ਪਾ ਦਿਓ ਅੱਛਾ ਤੇ ਮੈਂ ਫਿਰ ਇਨਸ਼ਾਅੱਲਾ। ਤੁਸੀਂ ਬਿਲਕੁਲ ਐ ਸਿੱਧਾ ਜਾਣਾ। ਬਜ਼ੁਰਗੋ ਜਦੋਂ ਜਾਂਦੇ ਹੋ ਰਾਹ ਦੇ ਵਿੱਚ ਸਾਈਕਲ ਦੇ ਨਾਲ, ਸਾਈਕਲ ਚਲਾ ਕੇ ਜਾਂਦੇ ਹੋ ਪੈਦਲ ਇਹ ਜਾਂਦੇ ਹੋ? ਨਹੀਂ ਮੈਂ ਚਲਾਉਂਦਾ ਵੀ ਸਾਂ, ਅੱਗੇ ਮੈਂ ਚਲਾਉਂਦਾ ਸਾਂ। ਹਾਂ ਹਾਂ ਹੁਣ ਨਾ ਨਜ਼ਰ ਬਹੁਤੀ ਖਰਾਬ ਹੋ ਗਈ ਹੈ। ਬਿਲਕੁਲ ਜ਼ੀਰੋ ਨਜ਼ਰ। ਹੁਣ ਨਜ਼ਰ ਜ਼ੀਰੋ ਵਾਲਾ ਹਿਸਾਬ ਆ, ਉਹਦਾ ਵੇ ਨਾ ਡੰਬ ਡੋਲਾ ਹੀ ਆ। ਹੂੰ। ਤੇ ਇਹ ਆ ਵੀ ਮੈਂ ਤਜਰਬਾ ਵਾ ਤੇ ਮਾਲਕ ਦੀ ਮਦਦ ਆ। ਉਹ ਤਜਰਬਾ ਵੀ ਮੇਰੇ ਸੋਹਣੇ ਅੱਲਾ ਨੇ ਦਿੱਤਾ ਹੈ, ਬਾਕੀ ਮੇਰਾ ਕੁਛ ਨਹੀਂ।
ਮਦਦ ਮੇਰੀ ਅੱਲਾ ਕਰੇ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਭਲਾ ਸ਼ੁਕਰੀਆ, ਹੋਵੇ, ਅੱਲਾ ਥੈਂਕ ਯੂ ਤੁਹਾਡਾ, ਮੈਂ ਤੁਹਾਨੂੰ ਰਾਏ ਪਾ ਦਿੰਦਾ। ਠੀਕ ਹੈ ਓਕੇ। ਭਲਾ ਹੋਵੇ।